ਅੱਛਾ, ਇਸ ਵਕਤ ਸਾਡੇ ਨਾਲ ਪੰਜਾਬੀ ਕਾਨਫਰੰਸ ਦੇ ਵਿੱਚ ਮੌਜੂਦ ਨੇ ਇੱਕ ਵਕੀਲ ਸਾਹਿਬਾ ਨਬੀਲ ਐਡਵੋਕੇਟ ਸਾਹਿਬਾ, ਤੇ ਉਹਨਾਂ ਨਾਲ ਗੱਲ ਕਰਨਾ ਪੰਜਾਬੀ ਦੇ ਬਾਰੇ। अस्सलाम वालेकुम। वालेकुम अस्सलाम जी, पंजाबी कॉन्फ्रेंस किवें दी लग रही तुहानूं? सर मैनू तो बड़ा अच्छा लगा वे, बड़ा वधिया लगा मैनू तो। ये इवेंट्स इंज दे हुंदे रहा करने चाहिए ने ताकि लोगों च साडियां च अवेयरनेस आवे, उन्हां नूं पता लगे कि असीं हैगे कौन है, बेसिकली साडी कौम की है, साडी पछाण की है, साडी रहतल की है, साडी बोली की है। जद तक नहीं पता होएगा किवें चलेगा अगे सारा कुछ। साडे बच्चों च भी अवेयरनेस होनी चाहिए, क्योंकि घरां च ते तुसां छड्ड दित्ती सारियां ने पंजाबी बोलनी, उर्दू बोलना शुरू करता। तुसी जिवें कि लखनऊ तो आए होए भई हैगे उर्दू स्पीकिंग, ते मेरे ख्याल च ते इंज दे इवेंट होण लोगां नूं ये पता लगे असल च साडे हीरोज़ कौन ने, साडी बोली की है, साडी पहचान की है। जदों लोग रहतल नाल जुड़नगे फिर ही उन्हां नूं पता लगेगा ना कि असीं कौन आ। बिल्कुल। ते ਇਹ इवेंट ਜਿਹੜਾ ਆਰਗੇਨਾਈਜ਼ ਕੀਤਾ ਵੇ, ਅਸੀਂ ਬਹੁਤ ਖੁਸ਼ ਹਾਂ ਇਹਦੇ ਲਈ ਕਿ ਇਹਦੇ ਨਾਲ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਅਵੇਅਰਨੈਸ ਆਏਗੀ। ਬਿਲਕੁਲ ਸਰ। ਅੱਛਾ, ਤੁਸੀਂ ਮਤਲਬ ਕਿ ਵਕੀਲ ਦੇ ਪੇਸ਼ੇ ਤੋਂ ਉਹ ਮਤਲਬ ਕਿ ਰਿਲੇਟ ਕਰਦੇ ਹੋ, ਤੇ ਕਿਆ ਤੁਸੀਂ ਆਪਣੇ ਆਫਿਸ ਦੇ ਵਿੱਚ ਪੰਜਾਬੀ ਬੋਲਦੇ ਹੋ? ਹਾਂਜੀ ਸਰ, ਮੈਂ ਤਾਂ ਕਦੀ ਉਰਦੂ ਬੋਲੀ ਹੀ ਨਹੀਂ। ਠੀਕ ਹੈ। ਬਹੁਤ ਘੱਟ ਕਿਤੇ ਹੁੰਦਾ, ਇਹ ਰਾਬਤੇ ਦੀ ਜ਼ਬਾਨ ਹੈ। ਬਿਲਕੁਲ ਸਰ। ਕਿ ਮਸਾ ਸਿੰਧੀ ਹੈ, ਉਹਨੂੰ ਸਾਡੀ ਜ਼ਬਾਨ ਸਮਝ ਨਹੀਂ ਆਉਂਦੀ, ਸਾਨੂੰ ਉਹਦੀ ਨਹੀਂ ਆਉਂਦੀ, ਤੇ ਚਲੋ ਉਹਦੇ ਨਾਲ ਬੋਲ ਲਈ। ਇਹੋ ਜਿਹੇ ਲੋਕ ਜਿਨ੍ਹਾਂ ਨੂੰ ਸਾਡੀ ਜ਼ਬਾਨ ਨਹੀਂ ਸਮਝ ਆਉਂਦੀ, ਉਹਨਾਂ ਨਾਲ ਬੋਲ ਲਈ। ਤੇ ਜੇ ਅਸੀਂ ਪੰਜਾਬੀ ਆਪਸ 'ਚ ਗੱਲ ਕਰੀਏ ਤੇ ਪੰਜਾਬੀਆਂ ਨੂੰ ਆਪਸ 'ਚ ਗੱਲ ਕਰਨੀ ਚਾਹੀਦੀ, ਆਪਣੀ ਜ਼ਬਾਨ ਦੇ ਵਿੱਚ, ਆਪਣੀ ਮਾਂ ਬੋਲੀ ਦੇ ਵਿੱਚ। ਜੇ ਤੁਸੀਂ ਆਪਣੀ ਮਾਂ ਬੋਲੀ ਨੂੰ ਪ੍ਰਮੋਟ ਨਹੀਂ ਕਰੋਗੇ ਤੇ ਕਿਵੇਂ ਚੱਲੇਗਾ? ਬਿਲਕੁਲ ਸਰ ਜੀ, ਸਾਡੇ ਆਉਣ ਵਾਲੀਆਂ ਨਸਲਾਂ ਤੇ ਪਛਾਣ ਹੀ ਭੁੱਲ ਜਾਣਗੀਆਂ ਅਸੀਂ ਹੈਗੇ ਕੌਣ ਆ। ਹੁਣ ਤੱਕ ਸਾਡੇ ਬੱਚਿਆਂ ਨੂੰ ਇਹ ਹੀ ਨਹੀਂ ਪਤਾ ਕਿ ਸਾਡੇ ਹੀਰੋਜ਼ ਕੌਣ ਨੇ। ਬਿਲਕੁਲ ਸਰ। ਇਹ ਤੇ ਹੁਣ ਆ ਕੇ ਥੋੜੀ ਪੰਜਾਬੀਆਂ ਨੇ ਸਿਰ ਚੱਕਣਾ ਸ਼ੁਰੂ ਕੀਤਾ, ਤੇ ਹੁਣ ਫਿਰ ਫੱਟੇ ਹੀ ਚੱਕਣਗੇ ਸਾਰਿਆਂ ਦੇ। ਜੀ ਇਨਸ਼ਾਅੱਲਾ। ਹੁਣ ਬੋਲਣਗੇ ਬੋਲੀ ਤੇ ਮਾਂ ਬੋਲੀ ਹੀ ਬੋਲਣਗੇ। ਬਿਲਕੁਲ। ਜਦੋਂ ਮਾਂ ਬੋਲੀ ਬੋਲੋਗੇ, ਸਕੂਲਾਂ ਕਾਲਜਾਂ 'ਚ ਪੜਾਓਗੇ ਤੇ ਅਦਬ ਵੀ ਤਖਲੀਕ ਹੋਏਗਾ। ਅਦਬ ਤਖਲੀਕ ਨਾ ਹੋਣ ਦੀ ਜਿਹੜੀ ਵਜ੍ਹਾ ਵੇ ਉਹ ਇਹੋ ਹੀ ਹੈ ਕਿ ਤੁਸੀਂ ਸਕੂਲਾਂ ਕਾਲਜਾਂ 'ਚ ਪੜਾਉਂਦੇ ਹੀ ਨਹੀਂ। ਜਦੋਂ ਪੜਾਓਗੇ, ਹੁਣ ਮੈਂ ਸੋਚਦੀ ਹੀ ਉਰਦੂ ਪੰਜਾਬੀ 'ਚ, ਮੈਂ ਖਾਬ ਵੀ ਪੰਜਾਬੀ 'ਚ ਵੇਖਣੀ ਆ, ਮੈਂ ਰਿਐਕਟ ਵੀ ਪੰਜਾਬੀਆਂ ਤਰ੍ਹਾਂ ਕਰਦੀ ਆ, ਮੈਂ ਬੋਲਦੀ ਵੀ ਪੰਜਾਬੀ ਆ, ਕਿਉਂਕਿ ਮੈਂ ਪੰਜਾਬਣ ਆ। ਆ ਹੁਣ ਦੇਖੋ, ਮੈਨੂੰ ਫਖਰ ਏ, ਮੇਰੀ ਪਛਾਣ ਏ, ਤੇ ਮੈਂ ਆਪਣੀ ਪਛਾਣ ਨਹੀਂ ਛੱਡ ਸਕਦੀ। ਮੈਂ ਕਿਉਂ ਬੋਲਾਂ ਕਿਸੇ ਦੀ ਬੋਲੀ? ਹਾਂ, ਉੱਥੇ ਬੋਲਾਂਗੀ ਜਿੱਥੇ ਕਿਸੇ ਨੂੰ ਨਹੀਂ ਆਂਦੀ, ਉੱਥੇ ਮੈਂ ਇੰਗਲਿਸ਼ ਵੀ ਬੋਲਾਂਗੀ। ਬਿਲਕੁਲ ਸਰ। ਕਿਉਂਕਿ ਮੈਂ ਕਮਿਊਨੀਕੇਟ ਕਰਕੇ ਉਹਨਾਂ ਨੂੰ ਆਪਣੀ ਚੀਜ਼ ਉਵੇਂ ਸਮਝਾ ਨਹੀਂ ਸਕਦੀ। ਜੇ ਦਲਜੀਤ ਦੋਸਾਂਝ ਉੱਥੇ ਖਲੋ ਕੇ ਲੋਕਾਂ ਨੂੰ ਆਖ ਰਿਹਾ ਹੈ ਕਿ ਪੰਜਾਬੀ ਆ ਗਏ ਨੇ। ਬਿਲਕੁਲ ਸਰ। ਵਿਰਸਾ ਤੇ ਅਸੀਂ ਸਾਂਭਿਆ ਹੀ ਨਹੀਂ ਹੈਗਾ ਇੰਨੇ ਸਾਲਾਂ ਤੋਂ। ਬਿਲਕੁਲ। ਲੇਕਿਨ ਹੁਣ ਆ ਕੇ ਜਦੋਂ ਸਾਡੇ ਤੇ ਲੋਕ ਆਪਣੀ ਪਛਾਣ ਇੰਪਲੀਮੈਂਟ ਕਰਦੇ ਨੇ, ਅਸੀਂ ਇਹ ਅਸੀਂ ਉਹ, ਸਾਡੇ ਇੱਥੇ ਜਿਹੜਾ ਡਰ ਕੇ ਪੰਜਾਬ 'ਚ ਦੌੜ ਆਉਂਦੇ ਨੇ, ਉਹ ਵੀ ਆਪਣੀ ਬਹਾਦਰੀਆਂ ਤੇ ਕਿਸੇ ਸਾਨੂੰ ਸੁਣਾ ਰਹੇ ਹੁੰਦੇ ਨੇ। ਬਿਲਕੁਲ। ਤੇ ਸਾਡੀ ਬਹਾਦਰੀਆਂ ਤੇ ਕਿਸੇ ਵੀ ਸੁਣਾਓ ਸਾਡੀ ਕੌਮ ਨੂੰ। ਬਿਲਕੁਲ। ਉਹਨਾਂ ਨੂੰ ਪਤਾ ਲੱਗੇ ਰਾਇਆ ਮਸਖਰਨ ਕੌਣ ਹੈ, ਉਹਨਾਂ ਨੂੰ ਪਤਾ ਲੱਗੇ ਭਗਤ ਸਿੰਘ ਕੌਣ ਹੈ, ਉਹਨਾਂ ਨੂੰ ਪਤਾ ਲੱਗੇ ਰਾਜਾ ਰਣਜੀਤ ਸਿੰਘ ਕੌਣ ਹੈ, ਸ਼ੇਰੇ ਪੰਜਾਬ ਕੌਣ ਸੀ, ਉਹਨੇ ਕਿਹੜੇ ਕਿਹੜੇ ਇਲਾਕੇ ਫਤਹ ਕੀਤੇ ਸੀ। ਸਾਡੇ ਤੇ ਲੋਕਾਂ ਨੂੰ ਪਤਾ ਹੀ ਕੁਝ ਨਹੀਂ ਹੈਗਾ। ਬਿਲਕੁਲ। ਦੱਸੋਗੇ ਤੇ ਪਤਾ ਚੱਲਣਾ ਜੇ। ਹੁਣ ਤੱਕ ਤੇ ਫੇਕ ਹੀਰੋ ਸਾਡੇ ਮੱਥੇ ਮਾਰੇ ਹੋਏ ਜੇ ਇੰਨੇ ਸਾਲਾਂ ਤੋਂ। ਬਿਲਕੁਲ ਸਰ। और ना बदलो, सारे गजनिया गौरी जड़े रखे हुए जे, चेंज करो सारा कुछ, सभ्यता बढ़ाओ अपनी अपनी, पंजाबियों के नाम रखो, दुल्ला पट्टी रखो। हाँ बिल्कुल सर। साडे लोगों के नाम रखो। मतलब कि मैडम साहब कह रहे हैं कि जो साडे हीरोज़ ने उन्होंने पहचान होनी चाहिए, ना कि जो अस यसू खो चुके हैं, लोगों होर हीरो बना चुके हैं, उन्होंने ना रखे जाए। तो मैडम साहब बहुत शुक्रिया, अल्लाह पाक तुहानूं खुश रखे और इस तरह पंजाबी नूं प्रमोट करते सर। प्रमोट करना कि साडी ज़बान, साडी माँ बोली, असीं हुण पिछे ਹੁੰਦੇ, ਅਸੀਂ ਹੁਣ ਅੱਗੇ ਹੀ ਟੁਰਾਂਗੇ ਔਰ ਸਾਡੀ ਨਸਲਾਂ ਦੇ ਵਿੱਚ ਅੱਗੇ ਪ੍ਰਮੋਟ ਹੋਏਗੀ ਪੰਜਾਬੀ। ਲੇਕਿਨ ਮੇਰੀ ਹਕੂਮਤ ਅੱਗੇ ਗੁਜ਼ਾਰਿਸ਼ ਹੈ ਕਿ ਫੌਰੀ ਤੌਰ ਤੇ ਇਹਨੂੰ ਇੰਪਲੀਮੈਂਟ ਕੀਤਾ ਜਾਵੇ ਔਰ ਪੰਜਾਬੀ ਲਾਗੂ ਕੀਤੀ ਜਾਵੇ ਸਕੂਲਾਂ ਕਾਲਜਾਂ ਦੇ ਵਿੱਚ। ਇੱਕ 5 ਤੱਕ ਤੇ ਲਾਜ਼ਮੀ ਜਿਹੜਾ ਸਬਜੈਕਟ ਹੈ ਨਾ, ਮਜ਼ਮੂਨ ਹੈ ਜਿਹੜਾ, ਉਹ ਕਰ ਦਿੱਤਾ ਜਾਵੇ ਕਿ ਉਹ ਲਾਜ਼ਮੀ ਹਰ ਬੰਦੇ ਨੇ ਪੜ੍ਹਨਾ। ਦੂਸਰਾ ਹੈਗਾ ਕੋਈ ਏਡਾ ਔਖਾ ਕੰਮ ਨਹੀਂ ਹੈਗਾ।
ਇਹ ਮੈਂ ਇੱਕ ਮਿਨਿਸਟਰ ਦਾ ਬਿਆਨ ਸੁਣਿਆ ਸੀ, ਉਹਨੇ ਕਿਹਾ ਜੀ ਮੈਥਮੈਟਿਕ ਦਾ ਤੇ ਅਲਜਬਰੇ ਦੀ ਤਰਜਮਾ ਨਹੀਂ ਹੋ ਸਕਦਾ। ਵੀ ਕਿਉਂ ਨਹੀਂ ਹੋ ਸਕਦਾ? ਸਹੀ ਜੇ ਤੈਨੂੰ ਨਹੀਂ ਆਉਂਦਾ ਕਰਨਾ ਤੇ ਇਹਦਾ ਮਤਲਬ ਹੋ ਹੀ ਨਹੀਂ ਸਕਦਾ। ਜੇ ਬਾਹਰ ਦੀਆਂ ਕੌਮਾਂ ਆ ਕੇ ਸੰਸਕ੍ਰਿਤ ਦਾ ਤਰਜਮਾ ਕਰਕੇ ਆਪਣਾ ਅਲਜਬਰੇ ਦਾ ਮੈਥ ਦਾ ਆਪਣੇ ਜ਼ਬਾਨਾਂ 'ਚ ਕਨਵਰਟ ਕਰ ਸਕਦੀ ਹੈ ਤੇ ਪੰਜਾਬੀ ਕਿਉਂ ਨਹੀਂ ਹੋ ਸਕਦਾ? ਬਿਲਕੁਲ ਹੋ ਸਕਦਾ। ਇਹ ਹੈ ਕਿ ਤੈਨੂੰ ਨਹੀਂ ਆਉਂਦਾ, ਤੂੰ ਨਾ ਕਰ, ਤੂੰ ਸਾਡੇ ਖਾਤੇ ਪਾ, ਤੂੰ ਸਾਡੀ ਜ਼ਿੰਮੇਵਾਰੀ ਲਾ, ਅਸੀਂ ਕਰਾ ਲਾਂਗੇ, ਅਸੀਂ ਕਰਾ ਲਾਂਗੇ ਇੰਪਲੀਮੈਂਟ ਸਾਰੇ ਜਿਹੜੇ ਜਦੀਦ ਅਲੂਮ ਨੇ ਅਸੀਂ ਉਹਦਾ ਤਰਜਮਾ ਕਰਾ ਲਾਂਗੇ। ਦੂਸਰਾ ਹੈਗਾ ਲੋਕਾਂ ਨੂੰ ਇਹੋ ਜੀ ਐਜੂਕੇਸ਼ਨ ਦਿਓ ਕਿ ਉਹ ਚਾਈਨਾ ਦੀ ਤਰਸ ਤੇ ਬਣ ਸਕਣ। ਉਹਨਾਂ ਨੂੰ ਕੋਈ ਰੋਲ ਮਾਡਲ ਦਿਓ, ਉਹਨਾਂ ਨੂੰ ਕੋਈ ਤਰੀਕਾ ਕਰ ਦਿਓ ਕਿ ਸਕੂਲਾਂ 'ਚ ਇਸ ਤਰੀਕੇ ਦੀ ਐਜੂਕੇਸ਼ਨ ਦੇਵੋ ਕਿ ਬੱਚੇ ਆਪਣੇ ਪੈਰਾਂ ਤੇ ਖਲੋ ਜਾਣ। ਇਸ ਮੁਲਕ ਨੂੰ ਅੱਗੇ ਲੈ ਕੇ ਜਾਣ ਵਾਲੇ ਕੰਮ ਕਰੋ, ਨਾ ਕਿ ਉਹਨਾਂ ਨੂੰ ਪਿੱਛੇ ਲੈ ਕੇ ਜਾਣ ਵਾਲੇ। ਬਿਲਕੁਲ ਜੀ, ਮਤਲਬ ਕਿ ਬਹੁਤ ਪੋਜ਼ਿਟਿਵ ਸੋਚ ਹੈ ਕਿ ਆਪਣੇ ਜਿਹੜੇ ਹੀਰੋਜ਼ ਨੇ ਉਹਨਾਂ ਨੂੰ ਪ੍ਰਮੋਟ ਕੀਤਾ ਕਰੋ, ਨਾ ਕਿ ਜਿਹੜੇ ਬਾਹਰ ਤੋਂ ਆਏ ਨੇ ਉਹਨਾਂ ਨੂੰ। ਤੇ ਬਹੁਤ ਸ਼ੁਕਰੀਆ ਜੀ, ਅੱਲਾਹ ਪਾਕ ਖੁਸ਼ ਰੱਖੇ। ਥੈਂਕ ਯੂ।